ਅਸੀਂ ਸਿੱਖਾਂ ਤੋਂ ਮੁਸਲਮਾਨ, ਉੱਥੋਂ ਮੁਸਲਮਾਨ। ਇਹ ਨਹੀਂ ਕਿ ਮੈਂ ਹੀ, ਹਾਂ ਹਾਂ, ਇਹ ਜਿੰਨੇ ਅਸੀਂ ਸਾਰੇ ਹੀ ਹਨ। ਹਾਂ ਹਾਂ, ਹੁਸ਼ਿਆਰਪੁਰ ਜਲੰਧਰ ਜੇ। ਹਾਂ ਹਾਂ, ਮਿੱਠਾ ਸਿੰਘ ਸੀ ਉਹਦਾ ਨਾਂ। ਹਾਂ, ਤੇ ਉਹਨੇ ਅੱਲਾਹ ਤਾਲਾ ਦੀ ਬੰਦਗੀ ਕੀਤੀ ਹਾਂ, ਤੇ ਉਹ ਮਿੱਠਾ ਸਿੰਘ ਤੋਂ ਮਿੱਠੇ ਸ਼ਾਹ ਬਣ ਗਿਆ। ਮਿੱਠੇ ਸ਼ਾਹ ਬਣ ਗਿਆ। ਹਾਂਜੀ, ਅਸੀਂ ਹੁਣ ਵੀ ਹਾਂ, ਕੋਈ ਸਾਡੀ ਮੱਝ ਸੂਪਵੇ, ਹਾਂ, ਉਹਨੂੰ ਅਸੀਂ ਦੁੱਧ ਨੂੰ 5-7 ਦਿਨ ਤੋਂ ਬਾਅਦ ਹਾਂ, ਫਿਰ ਆਪਣੇ ਵਰਤਨ ਚ ਲਿਆਉਣਾ ਨਾ, ਹਾਂ ਹਾਂ, ਤਾਂ ਅਸੀਂ ਕਹਿੰਦੇ ਵੀ ਬਾਬੇ ਮਿੱਠੇ ਸ਼ਾਹ ਦਾ ਖਤਮ ਦਵਾਓ ਬਾਈ। ਹਾਂ ਹਾਂ ਹਾਂ। ਲਓ ਜੀ ਦੋਸਤੋ, ਇਹ ਚੌਧਰੀ ਨਜ਼ੀਰ ਸਾਹਿਬ ਦੇ ਨਾਲ ਅਸੀਂ ਫੇਰ ਬੈਠੇ ਆ ਤੇ ਸੂਬੇਦਾਰ ਦੀ ਤੁਸੀਂ ਗੱਲ ਕਰਨ ਲੱਗੇ ਸੀ। ਹਾਂਜੀ, ਹਾਂ, ਸੂਬੇਦਾਰ ਸੀ ਜੀ, ਇਹਦਾ ਨਾਂ ਭੁੱਲਾ ਹੈ, ਪਿਆਰਾ ਸਿੰਘ ਸੀ। ਤੇ ਜਿਹੜਾ ਦੂਸਰਾ ਸੂਬੇਦਾਰ ਸੀ ਉਹਦਾ ਨਾਂ ਭੁੱਲਾ ਸਿੰਘ ਸੀ। ਠੀਕ ਹੈ। ਭੁੱਲਾ ਸਿੰਘ ਦਾ ਜਿਹੜਾ ਚੱਕੋ 110 ਨੰਬਰ। ਅੱਛਾ। ਤੇ ਉਹਨੂੰ ਸਿੱਖ ਵਾਲਾ ਕਹਿੰਦੇ ਆ। ਇਹ ਕਿਹੜੀ ਜਗ੍ਹਾ? ਇਹ ਫੈਸਲਾਬਾਦ। ਫੈਸਲਾਬਾਦ। ਅੱਛਾ, 110 ਚੱਕ। ਠੀਕ। ਤੇ ਸਿੱਖ ਵਾਲਾ ਉਹਨੂੰ ਕਹਿੰਦੇ। ਇਹ ਰਾਮਦਵਾਲੀ ਵਾਲੇ ਚੱਕ ਤਾਂ ਨਹੀਂ? ਉਹੋ ਹੀ ਆ। ਦੇਖਿਆ ਨਾ, ਉਹ ਮੈਂ ਕਿਹਾ 100 ਵਾਲੀ ਪੱਟੀ ਉਹੋ ਹੀ ਆ। ਇੱਕ ਚੱਕ ਤੋਂ ਲੈ ਕੇ ਮੇਰਾ ਖਿਆਲ 12 ਤੱਕ ਜਾਂਦੇ। ਰਾਮਦਵਾਲੀ 112। ਹਾਂ, ਸਾਡਾ 111। ਠੀਕ। ਤੇ ਇਹ ਸਾਡੇ ਨਾਲ, ਇਹ ਮੇਰੇ ਨਾਲ ਸੂਬੇਦਾਰ ਪਿਆਰਾ ਸਿੰਘ ਦਾ ਲੜਕਾ ਪੜਦਾ ਹੁੰਦਾ ਸੀ। ਅੱਛਾ। 7ਵੀਂ ਤੇ 8ਵੀਂ। ਅੱਛਾ। 2 ਸਾਲ ਅਸੀਂ ਇਕੱਠਾ ਲਾਏ ਆ। ਠੀਕ ਹੈ। 2 ਚੱਕ ਰਾਮਦਵਾਲੀ। ਹਾਂ। ਅੱਛਾ। ਸੜਕ ਫੈਸਲਾਬਾਦੋਂ ਝਨਿਓਟ ਨੂੰ ਜਾਂਦੇ ਆ। ਠੀਕ ਹੈ। ਉਹਦੇ ਉੱਤੇ ਆ। ਠੀਕ ਠੀਕ। ਪੜ੍ਹਦੇ ਬਹੁਤ ਅੱਛੇ ਬੰਦੇ ਸੀ। ਆਪਣੇ ਘਰ ਰਿਸ਼ਤੇਦਾਰਾਂ ਦੇ ਜਾਣਾ ਨਾ, ਜੰਡਾ ਵਾਲੇ ਨੂੰ, ਖਰੜੀਆਂ ਨੂੰ। ਤੇ 14 ਚੱਕ ਦੇ ਰਕਬੇ ਦੇ ਇਹਨਾਂ ਦੇ ਕੁਲਵੀਰ ਸਿੰਘ ਉਹਨਾਂ ਦੇ ਰਕਬਿਆਂ ਦੇ ਵਿੱਚ ਦੀ ਲੰਘ ਕੇ ਜਾਂਦੇ ਸੀ। ਅੱਛਾ। ਬਹੁਤ ਅੱਛੇ ਆਦਮੀ। ਨਲਕਿਆਂ ਤੇ ਇਹਨਾਂ ਦੇ ਤੇ ਪਾਣੀ ਪੀਣਾ ਤਰੇ ਲੱਗੀ ਹੋਵੇ ਤਾਂ। ਅੱਛਾ। ਬਲਕਿ ਆਪ ਬਾਜ ਮਾਰ ਲੈਂਦੇ ਸੀ। ਅੱਛਾ। ਉਹ ਮੁਸਲਿਓ, ਉਹ ਭਾਈਓ, ਉਹ ਮੁਸਲਿਓ, ਆ ਜਾਓ ਪਾਣੀ ਛਾਣੀ ਪੀ ਲਓ, ਪਿਆਰ ਲਓ ਸਾਡੇ ਕੋਲ ਵੀ ਕਰੇ ਬਹਿਣਾ ਉੱਠਣਾ। ਬਹੁਤ ਅੱਛੇ ਆਦਮੀ। ਬਹੁਤ ਅੱਛਾ। ਅੱਛਾ, ਤੁਸੀਂ ਇਸ ਤੋਂ ਤਾਂ ਨਹੀਂ ਕਹਿੰਦੇ ਵੀ ਇਹ ਜੱਟ ਸਗੇ, ਉਹ ਵੀ ਜੱਟ ਸਗੇ, ਤੁਸੀਂ ਵੀ ਜੱਟ ਆ ਤੇ ਤੁਹਾਡੀ ਬਰਾਦਰੀ ਸੀਗੀ? ਇਹ ਵੀ ਗੱਲ ਹੈ। ਹਕੀਕਤ ਇਹ ਆ ਕਿ ਮੈਂ ਸੁਣਿਆ ਆ ਕਿ ਖਰਿਆ ਪਿੱਛੇ 7ਵੀਂ 8ਵੀਂ 10ਵੀਂ ਪੀੜੀ ਚ ਕਿੰਨੇ ਮੇ ਇੱਕ ਪੀੜੀ। ਸਾਡਾ ਦਾਦਾ ਸੀਗਾ ਮਿੱਠਾ ਸਿੰਘ। ਤੁਸੀਂ ਪਨਸੋਤੇ ਆ? ਪਨਸੋਤੇ। ਹਾਂ ਹਾਂ ਹਾਂ। ਮਿੱਠਾ ਸਿੰਘ ਸੀ ਉਹਦਾ ਨਾਂ। ਤੇ ਉਹਨੇ ਅੱਲਾਹ ਤਾਲਾ ਦੀ ਬੰਦਗੀ ਕੀਤੀ ਤੇ ਉਹ ਮਿੱਠਾ ਸਿੰਘ ਤੋਂ ਮਿੱਠੇ ਸ਼ਾਹ ਬਣ ਗਿਆ। ਹਾਂਜੀ, ਅਸੀਂ ਹੁਣ ਵੀ ਕੋਈ ਸਾਡੀ ਮੱਝ ਸੂਪਵੇ, ਉਹਨੂੰ ਅਸੀਂ ਦੁੱਧ ਨੂੰ 5-7 ਦਿਨ ਤੋਂ ਬਾਅਦ ਫਿਰ ਆਪਣੇ ਵਰਤਨ ਚ ਲਿਆਉਣਾ ਨਾ, ਤਾਂ ਅਸੀਂ ਕਹਿੰਦੇ ਵੀ ਬਾਬੇ ਮਿੱਠੇ ਸ਼ਾਹ ਦਾ ਖਤਮ ਦਵਾਓ ਬਾਈ। ਬਾਬੇ ਮਿੱਠੇ ਸ਼ਾਹ ਦਾ ਖਤਮ ਦਵਾਉਂਦੇ ਆ। ਤੇ ਸਾਨੂੰ ਆਪਣਾ ਬਾਬਾ ਮਿੱਠਾ ਸਿੰਘ ਅਜੇ ਤੱਕ ਯਾਦ ਆ। ਇਹ ਜੀ, ਇਹ ਸੀ ਕੁਲਵੀਰ ਸਿੰਘ, ਪਿਆਰਾ ਸਿੰਘ ਦਾ ਲੜਕਾ ਸੀ। ਅੱਛਾ। ਬੜਾ ਮੋਟਾ ਸੀ। ਅੱਛਾ ਅੱਛਾ। ਤਕੜੇ ਬੰਦੇ ਦਾ ਪੁੱਤ ਤੋਂ ਬੜਾ ਮੋਟਾ ਸੀ। ਅਸੀਂ ਉਹਨੂੰ ਨਾ ਸ਼ੁਗਲ ਨਾਲ ਕੁਲਵੀਰ ਤੋਂ ਵੀ ਕਹਿਣਾ, ਕਦੀ ਕੁਛ ਕਹਿਣਾ। ਮੈਂ ਉਹਨਾਂ ਦੇ ਇੱਕ ਵਾਰੀ ਘਰ ਵੀ ਗਿਆ। ਅੱਛਾ। ਉਹਨਾਂ ਨੇ ਕੋਈ ਆਪਣਾ, ਜਿੱਦਾਂ ਅਸੀਂ ਮੌਲਵੀ ਲਿਆ ਕੇ ਮਲਾਦ ਸ਼ਲਾਦ ਕਰਾਉਂਦੇ ਆ, ਉਹਨਾਂ ਨੇ ਵੀ ਆਪਣਾ ਕੋਈ ਕਰਾਇਆ, ਕੋਈ ਭਾਈ ਲਿਆਂਦਾ ਪੜਨ ਵਾਲਾ। ਹਾਂਜੀ। ਤੇ ਮੈਂ ਉਹ ਗੁਰੂ ਜੀ ਕਹਿੰਦੇ ਸੀ ਉਹਨੂੰ। ਅੱਛਾ, ਗੁਰੂ ਜੀ। ਹਾਂਜੀ, ਅਸੀਂ ਪੀਰ ਜੀ ਕਹਿੰਦੇ, ਉਹ ਗੁਰੂ ਜੀ ਕਹਿੰਦੇ। ਅਸੀਂ ਮੌਲਵੀ ਜੀ ਕਹਿੰਦੇ, ਉਹ ਛੋਟਾ ਬਾਬੂ ਜੀ ਕਹਿੰਦੇ, ਏਦਾਂ ਕੁਛ ਕਹਿ ਲੈਂਦੇ। ਹਰ ਹਾਲ ਬੰਦੇ ਬਹੁਤ ਅੱਛੇ। ਉਹਨਾਂ ਦੇ ਨਾਲ ਸੀ ਰਸੂਲਪੁਰ ਪਿੰਡ। ਅੱਛਾ। ਉੱਥੇ ਦੇ ਮੁੰਡੇ ਸੇ 2, ਗੁਰਮੁਖ ਸਿੰਘ ਤੇ ਸੱਜਣ ਸਿੰਘ। ਅੱਛਾ। ਇਹ ਵੀ ਮੇਰੇ ਨਾਲ ਪੜ੍ਹਦੇ ਰਹੇ। ਤੁਹਾਨੂੰ ਨਾਂ ਯਾਦ ਹੈ ਸਾਰੇ? ਹਾਂਜੀ। ਤੇ ਉਮਰ ਹੋ ਗਈ 94 ਸਾਲ। ਕਿਆ ਬਾਤ ਹੈ ਜੀ। ਇਹ ਫਿਰ ਹੁਸ਼ਿਆਰਪੁਰ ਦੀ ਮਿੱਟੀ ਹੈ ਜਿਹੜੀ ਅਜੇ ਤੱਕ ਖੜਕਦੀ ਹੈ। ਨਹੀਂ ਜੀ, ਮੇਰੀ ਜੰਮ ਜਿਹੜੀ ਹੈ ਨਾ, ਸਨ 1927। 27ਵਾਂ ਰੋਜ਼ਾ। 27 ਤਰੀਕ। ਇਹ ਢੋਲਣਵਾਲ ਦੀ। ਤੇ ਇਧਰਲਾ ਢੋਲਣਵਾਲ ਜਿਹੜਾ ਫੈਸਲਾਬਾਦ, ਇਹ ਉਸੇ ਢੋਲਣਵਾਲ ਦੇ ਨਾਂ ਤੇ। ਹਾਂ। ਅੱਛਾ, ਢੋਲਣਵਾਲ ਦੇ ਬੰਦੇ ਨਾ ਜੀ, ਮੈਨੂੰ ਇੱਕ ਦਿਨ ਫੋਨ ਆਇਆ ਇੱਕ ਦਾ, ਅਮਜਦ ਉਹਨਾਂ ਦਾ ਨਾਂ ਹੈ, ਅਮਜਦ ਫਾਰੂਕ। ਉਹ ਬੈਠੇ 99 ਚੱਕ ਆ ਰਹੀਮਯਾਰ ਖਾਂ ਦੇ ਨਾਲ। 99 ਪੀ ਹੈਗਾ ਜੀ, 99 ਹੈਗਾ ਨਾ ਦੇ ਨੇੜੇ ਆ। ਸ਼ਹਿਰ ਰਹੀਮਯਾਰ ਖਾਂ ਦੇ ਵੀ ਨੇੜੇ। ਮੈਂ ਉੱਥੇ 15-20 ਸਾਲ ਰਿਹਾ। ਤੁਸੀਂ ਵੀ ਰਹੇ ਕਿ ਉੱਥੇ ਹਜੇ ਵੀ ਬੈਠੇ ਢੋਲਣਵਾਲ? ਹਾਂਜੀ, ਬੈਠੇ। ਉਹ ਮੇਰੇ ਨਾ ਜੀ ਆਪਣੇ ਵੀ ਰਿਸ਼ਤੇਦਾਰ ਉੱਥੇ, ਮੇਰੀ ਇੱਕ ਮਾਸੀ ਹੈ, ਇੱਕ ਫੁੱਫੀ ਹੈ, ਬਹੁਤ ਸਾਰੇ ਰਿਸ਼ਤੇਦਾਰ। 99 ਚ। ਹਾਂ, 2 ਨੰਬਰਦਾਰੀਆਂ ਉੱਥੇ, ਇੱਕ ਜੱਟਾਂ ਕੋਲ, ਇੱਕ ਗੁਜਰਾਂ ਕੋਲ। ਜੱਟਾਂ ਕੋਲ ਜੀ ਉਹਦਾ ਨਾਂ ਕਾਲੇ ਖਾਂ,
ਜੱਟ ਜਿਹੜਾ ਨਾ ਜਿਹਦੀ ਨੰਬਰਦਾਰੀ ਸੀ ਉਹਦਾ ਨਾਂ ਕਾਲੇ ਖਾਂ। ਹਾਂ ਉਹ ਪਤਾ ਸੀ ਕਾਲਾ ਬਹੁਤ। ਅੱਛਾ, ਪਹਿਲੇ ਰੰਗ ਦਾ ਕਾਲਾ ਹੋਣਾ। ਆਹੋ, ਉਹਨਾਂ ਦੇ ਲੋਕਾਂ ਨੇ ਕਿਹਾ ਉਹਦੇ ਪੇ ਨੂੰ ਵੀ ਇਹ ਤੂੰ ਕੀ ਨਾਂ ਰੱਖਤਾ ਮੁੰਡੇ ਦਾ ਨਾਂ ਕਾਲਾ ਕਾਲਾ। ਕਹਿੰਦਾ ਜੇ ਤਾਂ ਅੱਲਾ ਨੇ ਖੋਲ ਦਿੱਤੀ ਕਿਸਮਤ ਤਾਂ ਬਣ ਜੂ ਕਾਲੇ ਖਾਂ। ਨਹੀਂ ਤਾਂ ਕਾਲੇ ਦਾ ਕਾਲਾ ਤਾਂ ਕਿਤੇ ਗਿਆ ਹੀ ਨਹੀਂ। ਤੇ ਕਿਸਮਤ ਹੋ ਗਈ ਚੰਗੀ। ਇਹਦੇ ਉੱਥੇ ਮੈਂ 7 ਮਰਬੇ ਸੇ 99 ਚੱਕ ਲਿਆ। ਅੱਛਾ। ਕੀ ਹਾਲ ਨਹੀਂ ਤੁਹਾਨੂੰ ਸਾਰੀਆਂ ਗੱਲਾਂ ਆਉਂਦੀਆਂ, ਤੁਹਾਨੂੰ ਹੁਣ ਰਿਮਾਈਂਡ ਕਰਵਾਉਣੀਆਂ ਪੈਣੀਆਂ ਥੋੜੀਆਂ। ਤੁਹਾਨੂੰ ਉਸ ਵੇਲੇ ਤੇ ਲੈ ਗਏ ਨਾ ਜਦੋਂ ਇਹ, ਤੇ ਤੁਹਾਨੂੰ ਸਾਰਾ ਕੁਝ ਸਹੀ ਚੇਤੇ ਆਉਂਦਾ ਜਾਣਾ। ਨਹੀਂ, ਉਹ ਮੁੰਡੇ ਦੀ ਕਰਦੇ ਸੀ ਕੁਲਵੀਤੇ ਨੂੰ, ਕਲਵੀਰਾ ਤੁਸੀਂ ਕਹਿੰਦੇ ਹੋਣੇ। ਨਹੀਂ, ਅਸੀਂ ਕਲਵੀਤੋ ਵੀ ਕਹਿ ਲੈਂਦੇ ਸੀ, ਮੁੰਡੇ ਦੀ ਕੁੜੀ ਬਣਾ ਦੇਣੀ। ਅੱਛਾ, ਕਲਵੀਤੋ ਕਹਿ ਦੇਣਾ। ਉਹ ਸਾਨੂੰ ਗਾਲਾਂ ਬੜੀਆਂ ਕੱਢਦਾ। ਤੇ ਉਹ ਹੁਣ ਪਤਾ ਜੀ ਕੋਈ ਅੰਦਾਜ਼ਾ ਵੀ ਕਿੱਥੇ ਬੈਠੇ? ਕੋਈ ਪਤਾ ਨਹੀਂ ਵੀ ਕਿੱਥੇ। ਅੱਛਾ, ਕੋਈ ਪਤਾ ਲੱਗ ਜੂ ਪਤਾ ਜੀ। ਇਹ ਹੁਣ ਮਕਾਨ ਹੈ ਵੀ ਇਹ ਗੱਲ ਜਿਹੜੀ ਤੁਰੀ ਹੈ ਨਾ, ਇਹਦੇ ਨਾਲ ਲੱਗ ਜਾਂਦਾ ਪਤਾ। ਠੀਕ ਆ। ਇਹ ਸਿੱਖ ਬਹੁਤ ਅੱਛੇ ਬੰਦੇ ਸੀ, ਬਹੁਤ ਹੀ ਅੱਛੇ ਬੰਦੇ ਸੀ। ਐਵੇਂ ਮੈਂ ਇਹ ਨਹੀਂ, ਰੋਜ਼ ਹੀ ਅੱਲਾ ਦੰਦਾ ਤਕੜੇ ਬੰਦੇ ਸੀ, ਖਾਂਦੇ ਪੀਂਦੇ ਬੰਦੇ ਸੀ। ਔਰ ਇਹ ਆ ਕਿ ਇਹਦੇ ਕੁਲਵੀਰ ਦੇ ਬਾਪ ਨੇ ਪਿੰਡ ਦੇ ਵਿੱਚ ਮਸਜਿਦ ਬਣਾਈ ਸੀ। 10 ਮਰਬਿਆਂ ਦਾ ਇਹਦਾ ਚੱਕ ਸੀ। ਅੱਛਾ, ਇਹਦੇ ਹੀ 10 ਮਰਬੇ। ਅੱਛਾ। ਤੇ ਜਿਹੜੇ ਰਾਗ ਸੇ ਉਹ ਸਿੱਖ ਵੀ ਸੇ, ਮੁਸਲਮਾਨ ਵੀ ਸੇ। ਉਹ ਮੁਸਲਮਾਨਾਂ ਵਾਸਤੇ ਮਸੀਤ ਬਣਾਈ ਸੀ। ਕੀ ਬਾਤ ਹੈ। ਤੇ ਆਪਣੇ ਪੱਲਿਓਂ ਨੌਕਰੀ ਦੇ ਕੇ ਇਮਾਮ ਰੱਖਿਆ ਸੀ ਕੋਲੋਂ ਇਮਾਮ। ਇਹਨਾਂ ਤੋਂ ਕੁਛ ਨਹੀਂ ਮੰਗਣਾ। ਇਹ ਗਰੀਬ ਹੈ ਤੇ ਮੇਰੀ ਰਾਖੀ ਕਰਦੇ, ਮੈਂ ਤਨਖਾਹ ਮੇਰੇ ਤੋਂ ਲੈਣੀ ਤੇ ਨਮਾਜ਼ ਪੜਾਉਣੀ, 5 ਟਾਈਮ ਪੜ੍ਹਨੀ ਵੀ ਹੈ, ਪੜਾਉਣੀ ਵੀ ਹੈ। ਲੋ, ਇਹ ਅਸੀਂ ਮੁਸਲਮਾਨ ਏਦਾਂ ਕਰ ਦਿੰਦੇ ਆ, ਸਾਡੀ ਜ਼ਮੀਨ ਬਹੁਤੀ ਹੋਵੇ ਤੇ ਕੋਈ ਸਿੱਖ ਜਾਂ ਹਿੰਦੂ ਹੋਵੇ ਸਾਡਾ ਨੌਕਰ, ਅਸੀਂ ਕਹੀਏ ਵੀ ਇਹ ਬੰਦੇ ਯਾਰ ਨੌਕਰ ਆ ਮੇਰੇ ਮਜ਼ਾਰੇ, ਇਹਨਾਂ ਲਈ ਮੈਂ ਗੁਰਦੁਆਰਾ ਬਣਾ ਦਾਂ। ਅਸੀਂ ਦੇਖੋ ਜੀ, ਇੱਥੋਂ ਦੀ ਨਿਗਾਹ ਮਾਰੋ, ਉਹ ਮਸਜਿਦ ਬਣਾਈ ਅਸੀਂ ਕਿਸੇ ਕੋਲੋਂ ਇੱਕ ਆਨਾ ਨਹੀਂ ਮੰਗਿਆ। ਬਣਾਈ ਸ਼ੌਕ ਸੀ, ਸ਼ੌਕ ਦੀ ਗੱਲ। ਅੱਲਾ ਦਾ ਘਰ ਬਣਾਈ, ਖੁੱਲੀ ਮਸਜਿਦ ਬਣਾਈ। ਅੱਛਾ, ਫੇਰ ਇਹ ਆ ਜੀ ਮਸਜਿਦ ਵਿੱਚ ਕਹਿਣਾ ਸਾਰਿਆਂ ਨੂੰ ਤੇ ਨਮਾਜ਼ ਦੇ ਟਾਈਮ ਅੱਧਾ ਘੰਟਾ ਪਹਿਲੇ ਹੋ ਜਾਓ, ਨਹਾਵੋ, ਹੱਥ ਨੂੰ ਧੋਵੋ, ਸਾਫ਼ ਹੋਵੋ, ਨਮਾਜ਼ ਪੜ੍ਹੋ, ਰੋਜ਼ੇ ਰੱਖੋ। ਜਿਹਦੇ ਕੋਲ ਢੇੜਮਾ ਨਹੀਂ, ਦੁੱਧ ਕੇ ਨਹੀਂ, ਮੱਝ ਮੇ ਧੋ ਲਓ। ਇਹ ਵੀ ਉਹਨੇ ਕਹਿਣਾ, ਪਿਆਰਾ ਸਿੰਘ ਨੇ। ਰਾਤੀ ਵਿੱਚ ਤੁਸੀਂ ਕਵੇਲਾ ਬਹੁਤ ਕੀਤਾ। ਬਸ ਧੁੰਦ ਬਹੁਤ ਸੀ, ਦੇਰ ਸਾਰੀ ਸਾਡੇ ਤੇ ਪੈ ਗਈ। ਆਸਤਾ ਆਏ ਹੋਣੇ ਨਾ, ਹੌਲੀ ਹੌਲੀ। ਉਹ ਜੀ ਕਹਿਣਾ ਪੱਕੇ ਦੁੱਧ ਮੇਤੋਂ ਲਓ, ਮੱਝ ਲੈ ਜਾਓ, ਰੋਜ਼ਾਂ ਤੋਂ ਬਾਅਦ ਤੁਹਾਡਾ ਦਿਲ ਕਰੂ ਦੇ ਦਿਓ, ਨਹੀਂ ਰੱਖ ਛੱਡਿਓ, ਕੁਰਬਾਨੀਆਂ ਦਿਓ। ਲੇਕਿਨ ਮੈਂ ਪਿੰਡ 'ਚ ਨਹੀਂ ਕਰਨ ਦੇਣੀ। ਮੈਂ ਹੁਣ ਚਲੇ ਜਾਣਾ, ਮੈਂ ਥੋੜਾ ਜਿਹਾ ਕੰਮ ਮੈਂ ਕਰਵਾਉਣਾ ਕੰਪਿਊਟਰ ਤੇ ਨਾ, ਕੰਪੋਜ਼ਿੰਗ ਕਰਵਾਉਣੀ, ਦੱਸਿਆ। ਮੈਂ ਤੁਹਾਨੂੰ ਪਿੰਡ 'ਚ ਨਹੀਂ ਕਰਨ ਦੇਣੀ, ਇਸ ਗੱਲ ਦਾ ਗਿਲਾ ਨਾ ਕਰਿਓ। ਬੱਕਰਾ, ਗਾਂ, ਜਿਹਦੀ ਵੀ ਕੁਰਬਾਨੀ ਦੇਣੀ ਆ, ਆਪਣੇ ਡੇਰੇ ਲੈ ਜਾਓ, ਉੱਥੇ ਕੁਰਬਾਨੀ ਦੇ ਕੇ ਮੋਟੀ ਛੋਟੀ ਕਰਕੇ ਬਣਾ ਕੇ ਖਾਣੂ ਲੈ ਆਓ, ਖਾਓ ਪੀਓ, ਮੌਜ ਲਓ। ਨਮਾਜ਼ ਮਸਜਿਦ ਪੜ੍ਹੋ, ਨੌਕਰੀ ਇਮਾਮ ਦੀ ਮੈਂ ਦੇਣੀ ਆ। ਤੇ ਜਿਹੜੇ ਗਰੀਬ ਦੇਖਿਆ ਪਏ, ਬੱਚੀ ਜਵਾਨ ਆ, ਬੱਚਾ ਜਵਾਨ ਆ, ਸ਼ਾਦੀ ਨਹੀਂ ਕਰ ਸਕਦਾ, ਉਹ ਆਪ ਖਰਕ ਦੇਣਾ, ਕਹਿਣਾ ਮੰਗ, ਇਹਦੀ ਮੰਗਣੀ ਕਰ, ਮੈਂ ਖਰਚਾ ਬਰਚਾ ਮੈਂ ਦੇਣਾ। ਉਹ ਜ਼ਮਾਨਾ ਚੰਗਾ ਸੀ, ਸਸਤਾ ਸੀ, ਪੈਸਾ ਨਹੀਂ ਸੀ ਲੱਭਦਾ। ਤੇ ਪੈਸਾ ਉਹ ਕਹਿੰਦੇ ਸੀ ਮੈਂ ਲਾਉਣਾ, ਜਿੰਨਾ ਵੀ ਲਾਉਣਾ ਲੱਗੇ, 5 ਲੱਖ ਨੂੰ 50 ਲੱਖ ਮੈਂ ਲਾਉਣਾ, ਪਰ ਬੱਚਿਆਂ ਦੀ ਕਰੋ, ਬੱਚੀ ਕਿਸੇ ਦੀ ਨਹੀਂ ਜਵਾਨ ਰਹਿਣ ਦੇ। ਇੱਕ ਵਾਰੀ ਦਾ ਮੈਨੂੰ ਜ਼ਿਕਰ ਯਾਦ ਆਇਆ ਕਿ ਉਹ ਜਿਹੜਾ ਦੂਸਰਾ ਸੀ ਭੁੱਲਾ ਸਿੰਘ, ਉਹ ਤੋਂ ਚੱਕ ਝੁੰਬਰਾ ਸ਼ਹਿਰ ਹੈ, ਉਹ ਝੁੰਬਰੇ ਸ਼ਹਿਰ ਕੋ ਸੌਦੇ ਲੈਣ ਗਿਆ ਜਾਂ ਮਿਲਣ ਗਿਆ ਜਾਂ ਜਿਸ ਤਰ੍ਹਾਂ ਵੀ ਗਿਆ ਘੋੜੇ ਤੇ ਲੈ ਕੇ ਉਹ ਵਾਪਸੀ ਮੁੜਿਆ ਆਉਂਦਾ। ਉਹ ਪੈਦਲ ਤੁਰਨੇ ਵਾਲੇ ਨਾਲ ਘੋੜੇ ਵਾਲਾ ਤਾਂ ਅੱਗੇ ਲੱਗ ਜਾਂਦਾ।
जिले कोल दे लंघिया तो मैं निगाह मारी, एक लड़की ते एक लड़का दोए खड़े होंदे। अच्छा खड़ा खड़ा गल, ओए तू केदा पुत्त? जी मैं सरदार जी तुहाडे ही पिंड चों आवां, तुहाडे फलाने दा पुत्त। अच्छा ये काकी कौन? ये जी मैं मेरी जनानी है, मैं अपने सौहरिਆਂ ਤੋਂ ਲਿਆ ਆਇਆ। ਅੱਛਾ ਠੀਕ ਆ, ਤੇ ਤੁਸੀਂ ਤਾਂਗੇ ਤੇ ਕਿਉਂ ਨਹੀਂ ਚੜੇ? ਸਰਦਾਰ ਜੀ ਸਾਡੇ ਕੋਲ ਇੰਨੇ ਪੈਸੇ ਕਿੱਥੋਂ? ਘੋੜੇ ਤੋਂ ਉਤਰ ਗਿਆ। ਵਾਹ। ਉਤਰ ਕੇ ਉਹਨੂੰ ਕਹਾਂਗੇ ਚੜ੍ਹ ਉੱਤੇ। ਉਹ ਚਾੜਿਆ ਉੱਤੇ, ਉਹ ਚੜਾ ਤੇ ਤਾਪ ਤੁਰ ਗਿਆ। ਇੰਨੇ ਉਹ ਚੰਗੇ ਸੀ। ਅੱਜ ਅਸੀਂ ਮੁਸਲਮਾਨ ਇੱਕ ਦੂਜੇ ਨੇ ਕਰਦੇ ਨਹੀਂ ਉੱਤੇ ਉਲਟਾ ਧੂੜ ਪਾ ਕੇ ਉਹ ਜਾਂਦੇ ਪਏ। ਜ਼ਿਆਦਾ ਕਾਰ ਵਾਲਾ ਕਹਿੰਦਾ ਵੀ ਉਹਨੂੰ ਅਹਿਸਾਸ ਹੀ ਨਹੀਂ ਹੁੰਦਾ ਵੀ ਪੈਦਲ ਤੁਰੇ ਜਾਂਦੇ। ਦੇਖੋ ਜੀ ਮੈਂ ਆਪਣੀ ਗੱਲ ਕਰਦਾ, ਹੋਰ ਕਿਸੇ ਦੀ ਕੀਤਾ ਚੁਗਲੀ ਹੋ ਜਾਂਦੀ। ਮੇਰੇ ਕੋਲ ਖੋਤੀ ਵੀ ਚੜ੍ਹਨੇ ਨੂੰ ਹੈ ਨਹੀਂ ਸੀ, ਤੇ ਜ਼ਮੀਨ ਦਾ ਸਿਆੜ ਵੀ ਢੋਲਣ ਵਾਲਾ ਇੱਕ ਨਹੀਂ ਸੀ। ਲੇਕਿਨ ਮੇਰੇ ਬਾਪ ਦੀ ਮਸ਼ਹੂਰੀ ਸੀ ਕਿ ਸ਼ਾਹ ਮੁਹੰਮਦ, ਮੇਰੇ ਬਾਪ ਦਾ ਨਾਂ ਸੀ ਸ਼ਾਹ ਮੁਹੰਮਦ, ਪਰ ਸ਼ਾਹ ਮੁਹੰਮਦ ਵੀ ਕੋਈ ਬੰਦਾ ਹੈ। ਉਹ ਮੈਨੂੰ ਵੀ ਕਹਿ ਗਿਆ ਭਈ ਪੁੱਤ ਅੱਧ ਤੇ ਜ਼ਮੀਨ ਨਹੀਂ ਵਾਹੁਣੀ, ਅਸੀਂ ਉਹਨੂੰ ਭੌਲੀ ਕਹਿੰਦੇ, ਠੇਕੇ ਤੇ ਵਾਹੁਣੀ ਹੈ, ਕਿਉਂਕਿ ਇਹ ਉਮਰਾਂ ਦੇ ਮਾਲਕ ਠੇਕੇਦਾਰ ਸਾਲ ਦਾ ਠੇਕੇ ਤੇ ਵਾਹੁਣੀ ਹੈ, ਥੋੜੀ ਵਾਲੇ। ਤੇ ਤੈਨੂੰ ਇਹ ਮੇਰੀ ਸਹੀ ਦਾ, ਮੈਨੂੰ 16 ਸਾਲ ਦੀ ਉਮਰ ਚ ਹਾਰ ਫੜਨਾ ਪੈ ਗਿਆ ਛੋਟੇ ਹੁੰਦੇ। ਹੁਣ ਤੇ 12 ਸਾਲਾਂ ਵਾਲੇ ਤੇ ਦਾੜੀ ਹੋ ਗਈ। ਸਹੀ ਗੱਲ ਹੈ। ਸਾਡੇ ਜ਼ਮਾਨੇ ਚ 25 26 24 ਤੋਂ ਉੱਤੇ ਜਾ ਕੇ ਦਾੜੀ ਹੋ ਗਈ। ਸਹੀ ਤਰ੍ਹਾਂ मतलब जमाना क्या पूछते, बहुत अच्छा जमाना। मैं बाई वेले इन्होंने बच्चों ने गल करदा हूं, तो हुण 10 रुपये वाले नूं फड़ते दुकानदार कहंदा ते यार उत्थे पिछे सड़क ते हो के तू गल कर सकदा। ते साडे जमाने च ये सी ते मेरे बाप ने मेरे तो 3-4 छोटे से ये कलबीर सिंह होने के पिंड दे विसाखी देखण जाना। अच्छा ये लोग विसाखी दे उत्ते भंगड़ा बड़ा पाउंदे सी, वो असीं देखण जाना। ते वक्त इहो जिहा सी, मेरे बाप ने 4 आने मैनूं दे, लै पुत्त कहना इन्हां छोटिਆਂ ਨੂੰ ना जो कहणगे वो लैके देवीं, तू बड़ा आ। मैं 4 आने ना गाठ दे के चंगी तरह मरोड़ी दी पक्के करके रख ले, किते डिग ना पैण, चले जाना उत्थे। 1 पैसे दी की खाना होए, जलेबियां खानी 1 पैसे दी। ये 3 से 3 ने रज के खानी, मैं भी खा लेनी नाल 2-4 हो जेड़ी भी है। मतलब एक हुंदी सी, तुहाडे जमाने च नहीं, ਉਹਨੂੰ ਕਹਿੰਦੇ ਸੀ ਦਾਲ ਘੱਟ। ਉਹ ਛੋਲਿਆਂ ਦੇ ਦਾਣੇ ਆਕੜੇ ਬਿਲਕੁਲ, ਤੇ ਛਿੱਲ ਕੋਈ ਨਹੀਂ, ਚਿੱਟੇ, ਤੇ ਵਿੱਚ ਉਹਦੇ ਹੋਣੀਆਂ ਮਿੱਠੀਆਂ ਪੂਰੀਆਂ, ਉਹ ਫਿੱਕੀਆਂ ਪੂਰੀਆਂ, ਚਾਦਰੋਂ ਤਾਂ ਪਾ ਜੀ ਵਿਛਾ ਕੇ ਤੇ ਢਿੱਗ ਲਾਣਾ ਢੇਰੀ। ਤੁਸੀਂ ਕਿਹਾ ਨਾ ਵੀ ਆਨੇ ਦੀ ਬਈ ਦਾਲ ਕੱਢਦੇ ਦੇ, ਉਹਨੇ ਵਾਵਾ ਤਕੜੀ ਚੰਗੀ ਐਡੀ ਸਾਰੀ ਵਿੱਚ ਖੋਬ ਦੇਣੀ, ਖੋਬ ਕੇ ਕਹਿਣਾ ਵਿਛਾ ਪੱਲਾ ਵਿਛਾ ਕੇ ਭਰ ਕੇ ਆਨੇ ਦੇ ਭਰ ਕੇ ਲੋੜ ਪਾ ਦੇਣੀ। ਜਿਉਂ ਅਸੀਂ ਲੱਗਣਾ ਖਾਣ, ਅਸੀਂ ਆਪ ਸਾਰੀ ਬਾਤ ਖਾਂਦੇ ਆਉਣਾ, ਤੇ ਉਹ ਮੋਕੜੀ ਨੇ ਘਰ ਭੈਣ ਲਈ ਲੈ ਆਉਣੀ, ਮਾਂ ਵੀ ਖਾਵੇ, ਭੈਣ ਵੀ ਖਾਵੇ, ਤੇ ਵੀ ਖਾਵੇ। ਇਹ ਜ਼ਮਾਨਾ ਸੀ ਸਸਤਾ ਬਿਲਕੁਲ। ਆ ਹੁਣ ਬੋਸਕੀ ਤੁਹਾਨੂੰ ਲੱਭਦੀ ਨਹੀਂ। ਤੁਸੀਂ 100 ਰੁਪਏ ਗਾਜ 200 ਰੁਪਏ ਗਾਜ ਵੀ ਕਹੋ ਤਾਂ ਬੋਸਕੀ ਨਹੀਂ ਲੱਭਦੀ। ਉਹ ਜ਼ਮਾਨੇ 'ਚ ਬੋਸਕੀ ਆਮ, ਆ 376 ਦੀਆਂ ਪੱਗਾਂ ਆਮ। ਹੁਣ ਕਿੱਥੇ ਆ? ਨਹੀਂ ਹੈ, ਹੁਣ ਤਾਂ ਕੋਈ ਪਾਉਂਦਾ ਹੀ ਨਹੀਂ, ਸਿਰ ਤੇ ਲੈਂਦਾ ਹੀ ਨਹੀਂ, ਲੱਭਦੀ ਨਹੀਂ। ਲੈਣਾ ਕੀ ਆ? ਸਹੀ ਗੱਲ। ਲੱਭੇ ਵੀ ਸਾਡੇ ਕੋਲ ਉਹਨੇ ਪੈਸੇ ਨਹੀਂ ਜਿੰਨੇ ਦੀ ਉਹ ਹੁੰਦੀ ਹੈ। ਇਹੋ ਜਿਹਾ ਵਕਤ ਸੀ, ਬਹੁਤ ਅੱਛਾ ਵਕਤ ਸੀ। ਬਸ ਅਸੀਂ ਆ ਜਿਹੜਾ ਸਾਡੇ ਇੱਕ ਬੁੜੀ ਹੁੰਦੀ ਸੀ, ਇਹ ਪਾਕਿਸਤਾਨ ਬਣ ਗਿਆ, ਪਾਕਿਸਤਾਨ ਖਾਣਾ ਬਣ ਗਿਆ, ਬੋਰਡ 'ਚ ਪਾਕ ਪਾਤੀ। ਜਦੋਂ ਦੇ ਆਜ਼ਾਦ ਹੋਏ ਔਖੇ ਹੋਏ। ਮੈਂ ਤੁਹਾਨੂੰ ਅੱਗੇ ਗੱਲ ਕਰ ਗਿਆ ਵੀ ਮੇਰਾ ਢੋਲਵਾਂ 'ਚ ਇੱਕ ਸਿਆੜ ਨਹੀਂ ਸੀ, ਨੇਕ ਨੀਤੀ ਨਾਲ ਮਿਹਨਤ ਮਜ਼ਦੂਰੀ ਕੀਤੀ, 60 ਸਾਲ ਹੱਥ ਨਾਲ ਵਾਇਆ।
ਤੇ ਅੱਲਾਹ ਕੇ ਦੁਆ ਕਰਦੇ ਮਾਲਕਾ ਸਾਨੂੰ ਵੀ ਦੇ ਅਸੀਂ ਵੀ ਮਾਲਕ ਹੋ ਜਾਈਏ ਚੱਲ ਮੈਨੂੰ ਬਹੁਤ ਨਹੀਂ ਮੈਨੂੰ 5 ਖੇਤ ਹੀ ਦੇ ਦੇ ਰੱਬਿਆਂ ਵਾਲੇ ਅੱਲਾਹ ਨੇ ਕਿਹਾ ਲੈ ਇਸ ਪੇ ਤੂੰ 5 ਨਾ ਲੈ 10 ਲੈ 10 ਖੇਤ ਦਿੱਤੇ ਉੱਥੇ ਰਹੀ ਯਾਰ ਖਾਂ ਅੱਛਾ ਉੱਥੇ ਅਸੀਂ ਅਕਸਰ ਬਹੁਤਾ ਤਰੰਡੇ ਉਤਰਦੇ ਰਹੇ ਤਰੰਡਾ ਸਵਾਏ ਖਾਂ ਹਾਂ ਤਰੰਡੇ ਉਤਰਦੇ ਰਹੇ ਤਰੰਡੋਂ ਤੋਂ ਤੁਰ ਕੇ ਜਾ ਤੇ ਹੁਣ ਤਾਂ ਲਾਰੀ ਲੱਗ ਹੁਣ ਲਾਰੀ ਉੱਥੇ ਸੁਲਤਾਨਪੁਰ ਉਹਨੂੰ ਕਹਿੰਦੇ ਉੱਥੇ ਉਤਰ ਗਈ। ਲਓ ਜੀ ਬੜੀ ਸੋਹਣੀ ਤੁਹਾਡੇ ਨਾਲ ਸਾਡੀ ਗੱਪਸ਼ਪ ਹੋਈ ਹੈ। ਇਹ ਦੂਜਾ ਟੂਰ ਹੋਇਆ, ਹੁਣ ਤੀਸਰਾ ਫੇਰ ਇਨਸ਼ਾਅੱਲਾ ਹੋਊਗਾ। ਅੱਲਾਹ ਤਾਲਾ ਖੁਸ਼ ਰੱਖੇ ਤੁਹਾਨੂੰ।